उम्मीद है सारे भरा ठीक होवोगे। गंडापुर साहब फिर वही होए ना, फरार हो गए हो। तो वो एक लतीफ़ा है थोड़ा सुना देना कि कितने पुराने ज़माने फौज फौज 'ਚ ਭਰਤੀ ਹੋਣ ਵਾਸਤੇ ਨਾ ਲੋਕ ਐਲਾਨ ਕਰਦੇ ਸੀ ਪਿੰਡਾਂ 'ਚ ਜਾ ਕੇ ਨਾ। ਤਾਂ ਬਾਦਸ਼ਾਹ ਵਕਤ ਨੂੰ ਜਦੋਂ ਫੌਜ ਚਾਹੀਦੀ ਹੁੰਦੀ ਸੀ ਤਾਂ ਸਾਰੇ ਪਿੰਡਾਂ 'ਚ ਆਪਣੇ ਬੰਦੇ ਭੇਜਦਾ ਸੀ। ਉਹ ਜਿਹੜੇ ਨੌਜਵਾਨ ਤਬਕਾ ਹੁੰਦਾ ਸੀ ਉਹਨੂੰ ਪਕੜ ਕੇ ਲਿਆਉਂਦੇ ਸੀ ਅਤੇ ਫੌਜ 'ਚ ਭਰਤੀ ਕਰ ਲੈਂਦੇ ਸੀ। ਉਹ ਬਾਦਸ਼ਾਹ ਦੇ ਬੰਦੇ ਤੁਰਦੇ ਫਿਰਦੇ ਮਰਾਸੀਆਂ ਦੇ ਪਿੰਡ ਚਲੇ ਗਏ ਅਤੇ ਮਰਾਸੀਆਂ ਦੇ ਪਿੰਡ ਜਦੋਂ ਗਏ ਤਾਂ ਇੱਕ ਦਰਵਾਜ਼ਾ ਖਟਖਟਾਇਆ ਤਾਂ ਉਹ ਅੰਮਾ ਜੀ ਨਿਕਲੀ। ਉਹ ਕਹਿੰਦੀ ਹਾਂ ਜੀ। ਤਾਂ ਉਹਨੇ ਕਿਹਾ ਜੀ ਬਾਦਸ਼ਾਹ ਦਾ ਆਰਡਰ ਹੈ, ਨੌਜਵਾਨ ਜਿਹੜੇ ਇਸ ਪਿੰਡ ਦੇ ਉਹ ਚਾਹੀਦੇ ਸਾਨੂੰ, ਫੌਜ 'ਚ ਭਰਤੀ ਕਰਨੇ ਆ, ਫੌਜ 'ਚ ਭਰਤੀ ਕਰਨੇ ਆ। ਅਤੇ ਇਹ ਨੌਜਵਾਨ ਤਬਕਾ ਜਿਹੜਾ ਸਾਰਾ ਸਾਨੂੰ ਚਾਹੀਦਾ ਫੌਜ 'ਚ ਭਰਤੀ ਕਰਨਾ। ਅਤੇ ਇਹ ਆਪਣਾ ਜਿਹੜਾ ਨੌਜਵਾਨ ਪੁੱਤਰ ਹੈ ਸਾਨੂੰ ਦੇ ਦਿਓ। ਤਾਂ ਅੰਮਾ ਜੀ ਨੇ ਇੱਕ ਤਾਰੀਖੀ ਗੱਲ ਕਹੀ ਕਿ ਪੁੱਤਰ ਅਗਰ ਜੇ ਗੱਲ ਮਰਾਸੀਆਂ ਦੇ ਮੁੰਡੇ ਧੀਆਂ ਆ ਗਈ ਹੈ ਤਾਂ ਫਿਰ ਆਪਦੇ ਬਾਦਸ਼ਾਹ ਨੂੰ ਕਹੋ ਕਿ ਦੁਸ਼ਮਣ ਮੁਲਕ ਨਾਲ ਸੁਲ੍ਹਾ ਕਰ ਲਵੇ ਜਾ ਕੇ। ਅਤੇ ਗੰਡਾਪੁਰ ਸਾਹਿਬ ਐਤਕੀ ਵੀ ਉਹੀ ਕੀਤੀ ਨਾ, ਫਰਾਰ ਹੋ ਗਏ ਹੋ। ਲੋਕਾਂ ਦੇ ਬੱਚੇ ਮਰਵਾ ਦਿੱਤੇ ਨੇ, ਲੋਕਾਂ ਨੂੰ ਤਕਲੀਫਾਂ 'ਚ ਰੱਖਿਆ, ਇਸਲਾਮਾਬਾਦ ਬੰਦ ਕਰਾਇਆ, ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਆਖਰ ਤੁਸੀਂ ਫਰਾਰ ਹੋਣਾ ਹੁੰਦਾ। ਐਡੀ ਮੁੱਛ ਰੱਖੀ ਹੈ ਤੁਸੀਂ, ਅਤੇ ਥੋੜ੍ਹੀ ਜਿਹੀ ਗੈਰਤ ਸ਼ਰਮ ਹੈ ਕਿ ਨਹੀਂ ਹੈ? ਆਖਰ ਬਹਿ ਕੇ ਟੇਬਲ 'ਤੇ ਹੀ ਗੱਲ ਕਰਨੀ ਹੈ ਨਾ। ਕੋਈ ਇਨਸਾਨ ਦੇ ਬੱਚੇ ਬਣੋ ਅਤੇ ਮੁਲਕ ਚੱਲਣ ਦਿਓ। ਇਹ ਮੁਲਕ ਚੱਲਣ ਦਿਓ, ਇਹ ਮੁਲਕ ਰਹੇਗਾ ਤਾਂ ਤੁਸੀਂ ਰਹੋਗੇ। ਔਰ ਮੈਨੂੰ ਇਹ ਪਤਾ ਹੈ ਕਿ ਜਿਹੜੀ ਮੌਜੂਦਾ ਕਿਆਦਤ PTI ਦੀ ਬਾਹਰ ਅਯਾਸ਼ੀਆਂ ਕਰ ਰਹੀ ਹੈ, ਕੋਈ MNA MPA ਸੈਨੇਟਰ ਵਜ਼ੀਰ ਆਲਾ KPK ਜੋ ਵੀ ਬੈਠੇ ਨੇ, ਕੋਈ ਨਹੀਂ ਚਾਹੁੰਦਾ ਕਿ ਇਮਰਾਨ ਖਾਨ ਬਾਹਰ ਆਵੇ। ਸਾਰੇ ਇਸੇ ਚੱਕਰਾਂ 'ਚ ਇਹ ਹੈ ਕਿ ਇਮਰਾਨ ਖਾਨ ਅੰਦਰ ਹੀ ਰਵੇ ਅਤੇ ਅਸੀਂ ਬਾਹਰ ਮਜ਼ੇ ਕਰਦੇ ਰਹੀਏ। ਤੁਹਾਡੀ ਮਿਹਰਬਾਨੀ ਹੈ, ਆਵਾਮ ਨੂੰ ਨਾ ਮਰਵਾਓ, ਲੋਕਾਂ ਦੇ ਬੱਚੇ ਨਾ ਮਰਵਾਓ, ਸਿਆਸਤ ਨੂੰ ਆਪਣੀ ਸਿਆਸਤ ਰੱਖੋ ਅਤੇ ਇਹ ਬਦਮਾਸ਼ੀਆਂ ਛੱਡ ਦਿਓ ਅਤੇ ਇਸ ਮੁਲਕ ਨੂੰ ਚੱਲਣ ਦੇਣ। ਇਸਲਾਮਾਬਾਦ ਨੂੰ ਬੰਦ ਕਰਨਾ, ਮੁਲਕ ਨੂੰ ਬੰਦ ਕਰਨਾ ਕਿਸੇ ਦੇ ਮਫਾਦ 'ਚ ਨਹੀਂ ਹੈ। ਔਰ ਖਾਸ ਕਰ ਦਾਰੁਲ ਹਕੂਮਤ ਨੂੰ ਬੰਦ ਕਰ ਦੇਣਾ, ਆ ਕੇ ਬਦਮਾਸ਼ੀ ਨਾਲ ਚੜ੍ਹਾਈ ਕਰ ਦੇਣੀ, ਇਹ ਕੋਈ ਸਿਆਸੀ ਜਮਾਤਾਂ ਦਾ ਤਰੀਕਾ ਨਹੀਂ, ਇਹ ਬਦਮਾਸ਼ਾਂ ਦਾ ਤਰੀਕਾ ਹੈ ਜਿਹੜਾ ਉਹ ਸ਼ਕਲ ਤੋਂ ਵੀ ਲੱਗਦਾ। ਲੇਕਿਨ ਅਫਸੋਸ ਕਿ ਐਡੀ ਮੁੱਛ ਹੈ ਤੇਰੀ, ਤੂੰ ਫਰਾਰ ਹੋ ਕੇ ਖਾਂਦਾ ਨਾ ਸੀਨੇ 'ਤੇ ਗੋਲੀ ਔਰ ਖੜਾ ਹੁੰਦਾ, ਫਿਰ ਤਾਂ ਲੋਕ ਸਮਝਦੇ ਕਿ ਇਮਰਾਨ ਖਾਨ ਦਾ ਇਹ ਖਾਸ ਆਦਮੀ ਹੈ, ਇਮਰਾਨ ਖਾਨ ਦਾ ਜਾਨਸਾਰ ਹੈ। ਵਕਤ ਤੋਂ ਪਹਿਲਾਂ ਹੀ ਫਰਾਰ ਹੋ ਗਿਆ। ਮੈਂ ਪਹਿਲੇ ਹੀ ਕਿਹਾ ਸੀ PTI ਵਾਲਿਆਂ ਨੂੰ ਕੁਛ ਨਹੀਂ ਹੋ ਸਕਣਾ, ਨਾ ਕਰੋ, ਨਾ ਕੁੱਟ ਖਾਓ, ਨਾ ਆਪਣਾ ਟਾਈਮ ਜ਼ਾਇਆ ਕਰੋ। ਇਹ ਵਕਤ ਨਹੀਂ ਹੈ ਇਹਨਾਂ ਚੱਕਰਾਂ 'ਚ ਪੈਣ ਦਾ। ਆਪਣੇ ਮੁਲਕ ਦਾ ਖਿਆਲ ਕਰੋ, ਆਪਣੇ ਪਹਿਲੇ ਆਪਣੇ ਘਰ ਦਾ ਖਿਆਲ ਕਰੋ, ਆਪਣੇ ਬੀਵੀ ਬੱਚਿਆਂ ਦਾ ਖਿਆਲ ਕਰੋ, ਬਾਅਦ 'ਚ ਸਿਆਸਤ ਸਾਡਾ ਕੰਮ ਹੀ ਨਹੀਂ, ਆਵਾਮ ਦਾ ਕੰਮ ਹੀ ਨਹੀਂ। ਸਿਆਸਤ ਉੱਤੇ ਬੈਠੇ 20% ਤਬਕੇ ਦਾ ਕੰਮ ਹੈ। ਉਹ ਸ਼ਤਰੰਜ ਦੀ ਬਾਜ਼ੀਆਂ ਲਾਈਆਂ ਉਹਨਾਂ ਦੀਆਂ, ਉਹ ਖੇਲ ਰਹੇ ਨੇ, ਕਿਸੇ ਨੂੰ ਕਿਸੇ ਨਾਲ ਲੜਾ ਦਿੰਦੇ ਨੇ, ਕਿਸੇ ਨੂੰ ਕਿਸੇ ਨਾਲ ਲੜਾ ਦਿੰਦੇ ਨੇ, ਅਯਾਸ਼ੀਆਂ ਕਰਦੇ ਨੇ। ਹੁਣ ਆਰਾਮ ਹੈ, ਸਕੂਨ ਹੈ। ਨਕਵੀ ਸਾਹਿਬ ਨੂੰ ਮੈਂ ਕੱਲ੍ਹ ਕਿਹਾ ਸੀ ਕਿ ਆ ਗਏ ਨੇ, ਮੈਨੂੰ ਲੱਗਦਾ ਮੇਰੀ ਗੱਲ ਉਹਨਾਂ ਨੂੰ ਲੱਗੀ ਹੈ ਦਿਲ 'ਤੇ, ਤਾਂ ਉਹਨਾਂ ਨੇ ਚੰਗਾ ਕੰਮ ਪਾ ਦਿੱਤਾ। ਪਾਕਿਸਤਾਨ ਜ਼ਿੰਦਾਬਾਦ।